ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਨਵਜੋਤ ਸਿੱਧੂ ਦੀ ਸਿਕਿਉਰਿਟੀ ਦੇ ਵਿੱਚ ਕਟੌਤੀ। ਕਿ ਦੇਖੋ ਨਵਜੋਤ ਸਿੰਘ ਸਿੱਧੂ ਆ ਗਏ ਆ, ਨਵਜੋਤ ਸਿੰਘ ਸਿੱਧੂ ਛਾ ਗਏ ਆ। ਤੁਹਾਨੂੰ ਪਤਾ ਸੁਰਖੀਆਂ 'ਚ ਰਹਿਣ ਦੀ ਨਵਜੋਤ ਸਿੰਘ ਸਿੱਧੂ ਨੂੰ ਪੂਰੀ ਆਦਤ ਹੈ। ਤਾਂ ਨਵਜੋਤ ਸਿੰਘ ਸਿੱਧੂ ਸੁਰਖੀਆਂ 'ਚ ਰਹਿਣਗੇ ਕਿਉਂਕਿ ਸੁਰਖੀਆਂ ਖੁਦ ਨਵਜੋਤ ਸਿੰਘ ਸਿੱਧੂ ਨੂੰ ਜਾ ਕੇ ਭਾਲਦੀਆਂ ਨੇ, ਟੋਲਦੀਆਂ ਨੇ। ਤਾਂ ਹੁਣ ਮਾਮਲਾ ਕੀ ਹੈ ਕਿ ਸਿੱਧੂ ਨੇ ਪਹਿਲੇ ਦਿਨ ਹੀ ਨਿਸ਼ਾਨੇ ਕੱਸ ਦਿੱਤੇ ਸੀਗੇ ਤੇ ਪਹਿਲੇ ਦਿਨ ਹੀ ਜਦੋਂ ਇਹ ਨਿਕਲੇ ਨੇ ਜੇਲ੍ਹ ਤੋਂ, ਉਸੇ ਦਿਨ ਹੀ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਮੇਰੀ ਸਿਕਿਉਰਿਟੀ 'ਚ ਕਟੌਤੀ ਕਰ ਦਿੱਤੀ ਆ। ਉਦਣ ਵੀ ਕਿਹਾ ਸੀਗਾ ਇੱਕ ਸਿੱਧੂ ਇਹਨਾਂ ਨੇ ਮਰਵਾ ਦਿੱਤਾ, ਦੂਜਾ ਸਿੱਧੂ ਵੀ ਮਰਵਾ ਦੇਣਗੇ, ਪਰ ਕੋਈ ਚੱਕਰ ਨਹੀਂ ਹੈਗਾ, ਮੈਂ ਬੋਲਣੋਂ ਨਹੀਂ ਹਟਣਾ। ਅੱਜ ਇਹ ਸਿੱਧੂ ਮੂਸੇਵਾਲੇ ਦੇ ਪਿੰਡ ਗਏ ਸਨ, ਮੂਸਾ ਪਿੰਡ ਮਾਨਸਾ ਜ਼ਿਲ੍ਹੇ ਦੇ ਵਿੱਚ, ਜੀ ਜਿਹੜਾ ਕਿ ਹੁਣ ਤਾਂ ਕਿਤੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਤਾਂ ਉੱਥੇ ਵੀ ਇਹਨਾਂ ਨੇ ਇਹੋ ਹੀ ਗੱਲ ਕਹੀ ਹੈ ਕਿ ਮੇਰੀ ਜਿਹੜੀ ਸਿਕਿਉਰਿਟੀ ਘਟਾ ਦਿੱਤੀ ਹੈ ਤੇ ਜੋ ਮੂਸੇਵਾਲੇ ਦੇ ਨਾਲ ਹੋਇਆ ਉਹੀ ਮੇਰੇ ਨਾਲ ਹੋ ਰਿਹਾ ਹੈ। 13 ਬੰਦੇ ਰਹਿ ਗਏ ਸਾਰੇ, ਕਹਿੰਦੇ ਕਿ ਇਹ ਮੈਨੂੰ ਡੀਮੋਰਲਾਈਜ਼ ਕਰ ਰਹੇ ਆ, ਪਰ ਮੈਂ ਮਤਲਬ ਕਿ ਹੋਵਾਂਗਾ ਨਹੀਂ। ਇਹ ਚਾਹੁੰਦੇ ਆ ਕਿ ਘਰੋਂ ਨਾ ਨਿਕਲਾਂ, ਪਰ ਮੈਂ ਛਾਤੀ ਠੋਕ ਕੇ ਕਹਿਣਾ ਕਿ ਮੈਨੂੰ ਮੌਤ ਦਾ ਕੋਈ ਭੈ ਨਹੀਂ ਹੈ। ਨਫਾ ਨੁਕਸਾਨ ਤੋਂ ਇਹ ਸਾਰਾ ਕੁਝ ਉੱਪਰ ਹੈ। ਮੇਰੀ ਸਿਕਿਉਰਿਟੀ ਵਾਪਸ ਲੈਣ ਨਾਲ ਮੈਂ ਚੁੱਪ ਨਹੀਂ ਰਹੂੰਗਾ। ਮਤਲਬ ਕਿ ਇੱਥੇ ਵੀ ਨਵਜੋਤ ਸਿੰਘ ਸਿੱਧੂ ਨੇ ਜਨਤਾ ਨੂੰ ਦੱਸਣ ਦਾ ਯਤਨ ਕੀਤਾ ਹੈ। ਸਿਕਿਉਰਿਟੀ 'ਚ ਕਟੌਤੀ ਤਾਂ ਵੈਸੇ ਤੁਹਾਨੂੰ ਪਤਾ ਇਹਦੇ 'ਚ ਰਾਜਨੀਤੀ ਤਾਂ ਵੜ ਹੀ ਜਾਂਦੀ ਆ ਕੇ, ਧੱਕੇ ਨਾਲ ਹੀ ਤੇ ਰਾਜਨੀਤੀ ਹੁੰਦੀ ਵੀ ਹੈ। ਪਰੰਤੂ ਉਹਨਾਂ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਵੇਖੋ ਵੀ ਮੈਂ ਆਇਆ ਵਾਂ, ਤਾਂ ਆਉਣ ਸਾਰ ਇਹ ਕਿਤੇ ਨਾ ਕਿਤੇ ਮੇਰੇ ਤੇ ਦਬਾਅ ਪਾ ਰਹੇ ਨੇ ਕਿ ਮੈਂ ਪੰਜਾਬ ਵਾਸਤੇ ਨਾ ਬੋਲਾਂ। ਤਾਂ ਇਹ ਅਸਲ ਦੇ ਵਿੱਚ ਮੈਸੇਜ ਦੇਣ ਦਾ ਯਤਨ ਹੈ ਕਿ ਮੈਨੂੰ ਚੁੱਪ ਕਰਾਉਣ ਵਾਸਤੇ ਇਹੀ ਗੱਲਾਂ ਕਰ ਰਹੇ ਨੇ, ਪਰ ਮੈਂ ਚੁੱਪ ਨਹੀਂ ਰਹਿ ਸਕਦਾ। ਹਾਂ ਦੇਖੋ, ਸਿੱਧੂ ਸਾਹਿਬ ਦੇ ਅੱਗੇ ਚੁਣੌਤੀਆਂ ਤੇ ਬਹੁਤ ਨੇ। ਇੱਕ ਧੜਾ ਮੁਖਾਲਫ ਕਰਦਾ ਹੈ ਪਾਰਟੀ ਦੇ ਅੰਦਰ ਹੀ, ਫਿਰ ਉਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਕਿਉਂਕਿ ਇਹਨਾਂ ਨੂੰ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਬੋਲਣਾ ਤੋਂ ਜੇ ਅੱਗੇ ਰਾਜਨੀਤੀ ਵਧਾਉਣੀ ਹੈ ਤਾਂ ਇਹ ਮਤਲਬ ਕਿ ਦੋਹਰਾ ਹੁਣ ਚੈਲੰਜ ਹੈ ਨਵਜੋਤ ਸਿੰਘ ਸਿੱਧੂ ਵਾਸਤੇ। ਨੰਬਰ 1 ਕਿ ਭਾਈ ਤੁਸੀਂ ਅੰਦਰੂਨੀ ਧੜੇਬੰਦੀ, ਖਾਨਾਜ਼ੰਗੀ ਜਿਹਦੇ ਵਿੱਚ ਇੱਕ ਘਾਹ ਖਿਡਾਰੀ ਇੱਕ ਪਾਸੇ ਨੇ, ਉਹਨਾਂ ਨਾਲ ਕਿਸ ਤਰ੍ਹਾਂ ਨਜਿੱਠੋਗੇ। ਤੇ ਦੂਸਰਾ ਇਹ ਆ ਕਿ ਚੁੱਪ ਤੁਸੀਂ ਰਹਿ ਨਹੀਂ ਸਕਦੇ, ਬੋਲਣਾ ਹੈ। ਤਾਂ ਸਰਕਾਰ ਦੇ ਨਾਲ ਜਿਹੜੀ ਟੱਕਰ ਹੋਏਗੀ ਸਿੱਧੂ ਦੀ, ਕਿ ਉਹ ਕਿਸ ਪੱਧਰ ਤੇ ਜਾਏ, ਦੇਖਣ ਵਾਲੀ ਗੱਲ ਹੋਵੇ। ਜੀ ਜੀ ਬਿਲਕੁਲ। ਸਿਕਿਉਰਿਟੀ ਘੱਟ ਕਰਨ ਦਾ ਮਾਮਲਾ ਆਪਾਂ ਦੇਖਿਆ ਹੀ ਆ ਵੀ ਕਿਸ ਬਾਅਦ ਦੇ ਵਿੱਚ ਜਿਹੜਾ ਹੋਵੇ ਕਿਹਾ ਸੀ ਸਰਕਾਰ ਚੰਗੀ ਬੈਕਫੁੱਟ ਤੇ ਜਿਹੜੀ ਉਹ ਆਈ ਆ। ਪਤਾ ਨਹੀਂ ਉਸ ਤੇ ਪੂਰਾ ਕੋਈ ਅਜੇ ਤੱਕ ਕਾਰਵਾਈ ਕਿਸੇ ਚੀਜ਼ ਦੇ ਉੱਤੇ ਹੋਈ ਜਾਂ ਨਹੀਂ, ਪਰ ਨਵਜੋਤ ਸਿੱਧੂ ਨੇ ਇੱਕ ਵਾਰੀ ਫਿਰ ਉਸ ਚੀਜ਼ ਨੂੰ ਸੁਰਖੀਆਂ 'ਚ ਲੈ ਆਂਦਾ ਆ।